Viewers, welcome back to News TV 84. ब्रेक तो बाद ਹੁਣ ਅਸੀਂ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਈਸਟ ਕੋਸਟ ਦੇ ਪ੍ਰੈਜ਼ੀਡੈਂਟ ਸਰਦਾਰ ਸੁਖਵਿੰਦਰ ਸਿੰਘ ਹੰਸਰਾਜ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਅੱਜ ਤਾਂ ਅਸੀਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਅੱਜ 6 ਜਨਵਰੀ ਦਾ ਦਿਨ ਹੈ, ਅੱਜ ਭਾਈ ਸਤਵੰਤ ਸਿੰਘ ਅਤੇ ਭਾਈ ਕੈਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਸਭ ਤੋਂ ਪਹਿਲਾਂ ਇਸ ਸੰਬੰਧੀ ਸਾਡੇ TV 84 ਦੇ ਦਰਸ਼ਕਾਂ ਨੂੰ ਅੱਜ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਮੈਂ ਸਮਝਦਾ ਕਿ ਇਹ ਸਾਡੇ ਕੁਝ ਮਾਣਮੱਤੇ ਹੀਰੋ ਆਤਮਾਵਾਂ ਨੇ ਜਿਨ੍ਹਾਂ ਨੂੰ ਅਸੀਂ ਅਕਸਰ ਭਾਵੇਂ ਕਿ ਸਾਰਾ ਸਾਲ ਹੀ ਯਾਦ ਰੱਖਦੇ ਹਾਂ, ਪਰ ਫਿਰ ਵੀ ਇੱਕ ਦਿਨ ਹੈ ਜਿਸ ਦਿਨ ਹਿੰਦੁਸਤਾਨ ਦੀ ਸਰਕਾਰ ਨੇ ਉਹਨਾਂ ਨੂੰ ਸ਼ਹੀਦ ਕੀਤਾ, ਉਸ ਦਿਨ ਅਸੀਂ ਇਕੱਤਰ ਹੁੰਦੇ ਹਾਂ। ਮੈਨੂੰ ਹਰਿੰਦਰ ਸਿੰਘ ਮਹਿਬੂਬ ਦੀਆਂ ਉਹ ਲਾਈਨਾਂ ਯਾਦ ਆਉਂਦੀਆਂ ਨੇ ਕਿ ਨਾਰ ਸਰਾਲ ਸਰਕਦਾ ਘੇਰਾ ਹਰਮੰਦਰ ਨੂੰ ਪਾਇਆ, ਰਿਜ਼ਕ ਫਕੀਰਾਂ ਵਾਲਾ ਸੱਚਾ ਆ ਤਕਦੀਰ ਚਲਾਇਆ, ਬੁੱਤ ਪੂਜਾਂ ਦੇ ਸੀਨੇ ਦੇ ਵਿੱਚ ਫੱਫੇ ਕੁੱਟਣੀ ਸੁੱਤੀ, ਜਿਸ ਦੀ ਵਿਸ ਨੂੰ ਭਸਮ ਕਰਨ ਲਈ ਤੀਰ ਬੇਅੰਤ ਦਾ ਆਇਆ। ਸੋ ਇਹ ਸ਼ਹੀਦ ਸਾਹਿਬ ਬੇਅੰਤ ਸਿੰਘ, ਸ਼ਹੀਦ ਸਾਹਿਬ ਸਤਵੰਤ ਸਿੰਘ ਅਤੇ ਸ਼ਹੀਦ ਸਾਹਿਬ ਸਰਦਾਰ ਕੇਰ ਸਿੰਘ ਜਿਨ੍ਹਾਂ ਦੇ ਜੀਵਨ ਦਾ ਮੈਂ ਸਮਝਦਾ ਕਿ ਇਹ ਸਭ ਤੋਂ ਉੱਤਮ ਉਹਨਾਂ ਦੇ ਪਲ ਸੀਗੇ ਜਦੋਂ ਉਹਨਾਂ ਨੇ ਇਤਿਹਾਸ ਨੂੰ ਦੁਹਰਾਇਆ ਤੇ ਸਿੱਖ ਪਰੰਪਰਾਵਾਂ ਅਨੁਸਾਰ ਹਿੰਦੁਸਤਾਨ ਦੇ ਉਸ ਹਕੂਮਤ ਦੀ ਮੁਖੀ ਜਿਸ ਨੇ ਅਕਾਲ ਦੇ ਤਖਤ ਨੂੰ ਢਾਉਣ ਵਰਗੀ ਬੱਜਰ ਗਲਤੀ ਕੀਤੀ ਹੋਈ ਉਹਨੂੰ ਸਜ਼ਾ ਯਾਫਤਾ ਕੀਤਾ। ਮੈਂ ਸਮਝਦਾ ਹਾਂ ਕਿ ਅਸੀਂ ਉਹਨਾਂ ਨੂੰ ਅੱਜ ਸਿਰਫ ਸਤਿਕਾਰ ਦੇ ਨਾਲ ਸ਼ਰਧਾ ਦੇ ਫੁੱਲ ਹੀ ਨਹੀਂ ਅਰਪਣ ਕਰਦੇ, ਬਲਕਿ ਅਸੀਂ ਉਹਨਾਂ ਦੀ ਜਿਹੜਾ ਜੀਵਨ ਹੈ ਉਹ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ। ਮੈਨੂੰ ਅੱਜ ਵੀ ਯਾਦ ਆ ਰਹੀ ਸੀ ਉਹ ਸਮਾਂ ਜਦੋਂ RS ਸੋਢੀ ਭਾਈ ਸਤਵੰਤ ਸਿੰਘ ਦੇ ਵਕੀਲ ਹੁੰਦੇ ਸੀਗੇ ਤੇ ਮੇਰੀ ਉਹਨਾਂ ਨਾਲ ਗੱਲਬਾਤ ਅਕਸਰ ਹੁੰਦੀ ਰਹਿੰਦੀ ਸੀ ਤੇ ਮੈਂ ਕੁਝ ਸਵਾਲ ਭੇਜੇ। ਮੈਂ ਕਿਹਾ ਜੀ ਤੁਸੀਂ ਬੇਅੰਤ ਸਿੰਘ ਸਤਵੰਤ ਸਿੰਘ ਹੋਰਾਂ ਦੇ ਨਾਲ ਆ ਜਿਹੜੇ ਕੁਝ ਸਵਾਲ ਨੇ ਜੀ ਇਹ ਕਰਕੇ ਮੈਨੂੰ ਵਾਪਸ ਇਹਨਾਂ ਦਾ ਜਵਾਬ ਲਿਆ ਕੇ ਦਿਓ ਐਜ਼ ਇੰਟਰਵਿਊ। ਮੈਂ ਬਾਅਦ ਚ ਉਹਨਾਂ ਨੂੰ ਫਿਰ ਰੇਡੀਓ ਤੇ ਸੋਢੀ ਸਾਹਿਬ ਨੇ ਜਦੋਂ ਇੰਟਰਵਿਊ ਕੀਤਾ ਤਾਂ ਉਹਨਾਂ ਨੇ ਦੱਸਿਆ ਮੇਰਾ ਇੱਕ ਜਿਹੜਾ ਮੁੱਖ ਸਵਾਲ ਸੀ ਉਹਨਾਂ ਟਾਈਮਾਂ ਦੇ ਵਿੱਚ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ। ਹਾਂਜੀ ਤਾਂ ਸਤਵੰਤ ਸਿੰਘ ਦਾ ਇਹ ਜਿਹੜਾ ਕਿ ਉਸ ਸਮੇਂ ਇੰਡੋ ਕੈਨੇਡੀਅਨ ਟਾਈਮਸ ਦੇ ਵਿੱਚ ਬਾਅਦ ਦੇ ਵਿੱਚ ਇੱਕ ਲੇਖ ਦੇ ਰੂਪ ਦੇ ਵਿੱਚ ਛਪੀ ਵੀ ਸੀਗੀ, ਮੇਰੇ ਖਿਆਲ ਚ ਹਫ਼ਤਾ ਬਾਅਦ ਛਪੀ ਸੀਗੀ ਇਹਨਾਂ ਦੀ ਸ਼ਹਾਦਤ ਤੋਂ। ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਵੀ ਐਵੇਂ ਕਦੇ ਰੇਹੜੀ ਵਾਲਾ ਮਾਰਤਾ, ਕਦੇ ਟੈਕਸੀ ਵਾਲੇ ਦੇ ਉੱਤੇ ਹਮਲਾ ਕਰਤਾ, ਇਸ ਤਰ੍ਹਾਂ ਨਾ ਕਰੋ, ਸਾਡੇ ਵਾਂਗੂ ਕਰੋ, ਗੁਰੂ ਤੋਂ ਇਹ ਮਤਲਬ ਲਵੋ ਕਿ ਕੋਈ ਝੋਟਾ ਢਾਓ। ਉਹਨਾਂ ਨੇ ਲਫ਼ਜ਼ ਇਹ ਵਰਤਿਆ ਸੀ ਵੀ ਸਾਡੇ ਵਾਂਗ ਕੋਈ ਝੋਟਾ ਢਾਇਆ ਕਰੋ। ਪੰਜਾਬ ਦੇ ਨੌਜਵਾਨਾਂ ਨੂੰ ਕਿਹਾ, ਉਹਨਾਂ ਨੇ ਕਿਹਾ ਵੀ ਆਪਣਾ ਜੋਸ਼ ਹੈ ਜਿਹੜਾ ਉਹਨੂੰ ਹੋਸ਼ ਦੇ ਨਾਲ ਇਸਤੇਮਾਲ ਕਰੋ। ਸੋ ਮੈਂ ਸਮਝਦਾ ਹਾਂ ਕਿ ਜਦੋਂ ਅੱਜ ਅਸੀਂ ਹੁਣ ਤਾਰਾ ਸਾਹਿਬ ਦੀ ਅੱਜ ਦੀ ਜਿਹੜੀ ਨਵੀਂ ਚਿੱਠੀ ਅਦਾਲਤ ਦੇ ਜੱਜ ਸਾਹਿਬ ਨੂੰ ਭੇਜੀ ਆ ਉਹ ਪੜ੍ਹਦੇ ਹਾਂ ਕਿ ਮੈਂ ਆਪਣਾ ਕੇਸ ਕੋਈ ਨਹੀਂ ਲੜਨਾ, ਮੇਰੀ ਕੋਈ ਡਿਫੈਂਸ ਨਹੀਂ, ਤੁਸੀਂ ਜੋ ਕਰਨਾ ਕਰ ਲਓ। ਇਹ ਵੀ ਸਾਨੂੰ ਫਿਰ ਉਹ ਭਾਈ ਸਤਵੰਤ ਸਿੰਘ ਹੋਰਾਂ ਦੀਆਂ ਉਹ ਗੱਲਾਂ ਯਾਦ ਕਰਾਉਂਦੀਆਂ ਨੇ ਜਿਨ੍ਹਾਂ ਦੇ ਪਰਿਵਾਰ ਨੇ ਸੋਢੀ ਸਾਹਿਬ ਨੂੰ ਵਕੀਲ ਦਾ ਬਣਾ ਕੇ ਤੋਰਿਆ ਸਾਰੀ ਕੌਮ ਦੇ ਵੱਲੋਂ। ਤੇ ਉਹਨੇ ਜੱਜ ਨੂੰ ਭਾਈ ਸਤਵੰਤ ਸਿੰਘ ਨੇ ਕਹਿ ਦਿੱਤਾ ਕਿ ਮੇਰੀ ਕੋਈ ਡਿਫੈਂਸ ਨਹੀਂ ਹੈ, ਮੈਂ ਜਿਹੜਾ ਕੰਮ ਕਰਨਾ ਸੀ ਕਰਤਾ, ਜੱਜ ਸਾਹਿਬ ਤੁਸੀਂ ਆਪਣਾ ਜਿਹੜਾ ਕੰਮ ਕਰਨਾ ਉਹ ਕਰੋ। ਸੋ ਇਹ ਕੁਝ ਕੁ ਹੁਸੀਨ ਅਲਫਾਜ਼ ਨੇ, ਹਰਫ ਨੇ ਜਿਹੜੇ ਸਾਡੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਾਂ ਦੇ ਵਿੱਚ ਦਰਜ ਨੇ, ਜਿਨ੍ਹਾਂ ਨੇ ਹਮੇਸ਼ਾ ਸਾਨੂੰ ਊਰਜਾ ਦੇਣੀ ਹੈ, ਜਿਨ੍ਹਾਂ ਨੇ ਸ਼ਕਤੀ ਦੇਣੀ ਹੈ ਤਾਂ ਕਿ ਅਸੀਂ ਕੌਮ ਦੇ ਖਿਲਾਫ ਜੋ ਲੋਕ ਤਾਣਾ ਬਾਣਾ ਬੁਣਦੇ ਰਹਿੰਦੇ ਹਨ ਉਹਨਾਂ ਨੂੰ ਲਲਕਾਰਦੇ ਰਹੀਏ ਇਹਨਾਂ ਹਰਫਾਂ ਦੇ ਨਾਲ। ਮੈਂ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕਰਦਾ ਜੀ। ਬਿਲਕੁਲ ਵੀਰ, ਥੈਂਕ ਯੂ ਸੋ ਮਚ ਕਿ ਤੁਸੀਂ ਆਪਣੇ ਪਰਸਨਲ ਐਕਸਪੀਰੀਅੰਸ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ। ਹੁਣ ਅਸੀਂ ਵੀਰ ਜੀ ਅਗਲੇ ਕੁਐਸਚਨ ਵਿੱਚ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਜਿਸ ਤਰ੍ਹਾਂ ਸਰਬੱਤ ਖਾਲਸਾ ਇਕੱਤਰਤਾ 'ਚ ਸ਼ਾਮਲ ਜਥੇਬੰਦੀਆਂ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਨਮਾਨਿਤ ਕਰਨ ਦੇ ਲਈ ਪੰਜਾਬ ਤੋਂ ਕਾਰ ਮਾਰਚ ਦੇ ਰੂਪ ਵਿੱਚ ਦਿੱਲੀ ਵੱਲ ਜਾ ਰਿਹਾ ਹੈ, ਅਸੀਂ ਚਾਹਾਂਗੇ ਸਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਓ ਕਿ ਇਹ ਕਿਵੇਂ ਹੋਵੇਗਾ, ਕਿੱਦਾਂ ਹੋਵੇਗਾ। ਦੇਖੋ ਜੀ, ਜਿਸ ਦਿਨ ਤੋਂ ਨਵੰਬਰ 10 2015 ਨੂੰ ਜਦੋਂ ਸਰਬੱਤ ਖਾਲਸਾ ਹੋਇਆ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਜਿਹੜੀ ਪੰਜਾਬ ਦੀ ਸਰਕਾਰ ਆ ਉਹਨਾਂ ਦੀਆਂ ਮੀਡੀਆ ਅਜੇ ਵੀ ਉਹਨਾਂ ਤੋਂ ਗੁੰਦੀਆਂ ਨਹੀਂ ਜਾ ਰਹੀਆਂ, ਅਜੇ ਵੀ ਉਹਨਾਂ ਦੀਆਂ ਜ਼ੁਲਫਾਂ ਬੜੀਆਂ ਉਲਝੀਆਂ ਹੋਈਆਂ ਨਜ਼ਰ ਆ ਰਹੀਆਂ ਉਹਨਾਂ ਨੂੰ ਸ਼ਾਇਦ ਇਸੇ ਗੱਲ ਦਾ ਹੀ ਕੋਈ ਬਦਲ ਨਹੀਂ ਲੱਭ ਰਿਹਾ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਸ਼ਾਖ ਮੁੜ ਬਹਾਲ ਕਿਸ ਤਰ੍ਹਾਂ ਹੋ ਸਕਦੀ ਹੈ। ਤੇ ਦੂਸਰੇ ਪਾਸੇ ਸਾਡੀਆਂ ਜਿਹੜੀਆਂ ਪੰਥਕ ਸੰਸਥਾਵਾਂ ਨੇ ਜਿਹੜੀਆਂ ਇਸ ਸੰਘਰਸ਼ ਦੇ ਵਿੱਚ ਜੁਟੀਆਂ ਹੋਈਆਂ ਨੇ ਉਹਨਾਂ ਵੱਲੋਂ ਵੀ ਹਰ ਰੋਜ਼ ਉਹਨਾਂ ਨੂੰ ਇੱਕ ਚੇਤਾਵਨੀ ਦੇ ਰੂਪ ਦੇ ਵਿੱਚ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ, ਕਿਉਂਕਿ ਜਥੇਦਾਰ ਸਾਹਿਬਾਨ ਜਿੰਨੇ ਵੀ ਨਿਯੁਕਤ ਕੀਤੇ ਸੀਗੇ
ਸਿੰਘ ਹਵਾਰਾ ਤਾਂ ਪਹਿਲਾਂ ਹੀ ਜੇਲ੍ਹ ਦੇ ਵਿੱਚ ਸਨ, ਪਰ ਦੂਸਰੇ ਤਿੰਨਾਂ ਨੂੰ ਇਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਕਰਕੇ ਬੇਸਿਕਲੀ ਇਹਨਾਂ ਨੇ ਜਿਹੜਾ ਸਾਰਾ ਪ੍ਰੋਸੈਸ ਸੀਗਾ ਉਹਨੂੰ ਸਟਾਲ ਕਰਨ ਦੀ ਕੋਸ਼ਿਸ਼ ਕੀਤੀ ਆ। ਤੇ ਮੈਨੂੰ ਇਸ ਚੀਜ਼ ਦੀ ਬੜੀ ਸੰਤੁਸ਼ਟੀ ਆ ਕਿ ਸਰਕਾਰਾਂ ਦੇ ਨਾਲ ਲੜਨਾ ਵੈਸੇ ਸੁਖਾਲਾ ਤਾਂ ਕਦੇ ਵੀ ਨਹੀਂ ਹੋਇਆ ਕਰਦਾ, ਪਰ ਇਹ ਜਿਹੜੇ ਸਾਡੇ ਵੀਰ ਭੈਣਾਂ ਨੇ, ਗੁਰਸਿੱਖਾਂ ਨੇ ਸਰਬੱਤ ਖਾਲਸਾ ਦਾ ਸਾਰਾ ਇੰਤਜ਼ਾਮ ਕੀਤਾ ਸੀ, ਉਹ ਇੰਤਜ਼ਾਮੀਆ ਜਿਹੜੇ ਵੀਰ ਨੇ ਉਹ ਅਜੇ ਵੀ ਡੋਲ ਨਹੀਂ ਰਹੇ, ਅਜੇ ਵੀ ਚਟਾਨ ਵਾਂਗ ਸਰਕਾਰ ਦੇ ਖਿਲਾਫ ਖੜੇ ਨੇ ਤੇ ਹਰ ਰੋਜ਼ ਕਿਤੇ ਧਰਨਾ, ਕਿਤੇ ਮੀਟਿੰਗ, ਕਿਤੇ ਕੁਛ ਕਰਕੇ ਸਰਕਾਰ ਨੂੰ ਲਲਕਾਰ ਰਹੇ ਨੇ। ਤੇ ਆਹ ਹੁਣ ਜਿਹੜਾ ਸਨਮਾਨ ਮਾਰਚ ਰੱਖਿਆ ਸੀਗਾ, ਇਸ ਨੇ ਵੀ ਸਰਕਾਰ ਦਾ ਇੱਕ ਕਿਸਮ ਦਾ ਜਿਹੜੀ ਨੀਂਦ ਤੇ ਚੈਨ ਆ ਉਹਦੇ ਤੇ ਕਾਫੀ ਅਸਰ ਪਾਇਆ ਸੀ। ਤੇ ਹੁਣ ਕਿਉਂਕਿ ਦਿੱਲੀ ਦੇ ਵਿੱਚ ਪੋਲੂਸ਼ਨ ਨੂੰ ਲੈ ਕੇ ਇੱਕ ਜਿਹੜਾ ਆਡ ਈਵਨ ਸਕੀਮ ਚੱਲ ਰਹੀ ਆ ਕਿ ਉੱਥੇ ਗੱਡੀਆਂ ਲਿਮਿਟਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹਦੇ ਵਿੱਚ ਮੈਂ ਸਮਝਦਾ ਵੀ ਸਿੱਖਾਂ ਦਾ ਆਪਣਾ ਵੀ ਕੰਟਰੀਬਿਊਸ਼ਨ ਹੋਣੀ ਚਾਹੀਦੀ ਆ। ਸੋ ਉਹਨੂੰ ਮੱਦੇਨਜ਼ਰ ਰੱਖਦੇ ਆ ਜਿਹੜੀ ਇਹ ਮਾਰਚ ਆ ਇਹ ਹੁਣ ਦਿੱਲੀ ਤੱਕ ਨਹੀਂ ਜਾਏਗਾ, ਹੁਣ ਇਹ ਫਤਿਹਗੜ੍ਹ ਸਾਹਿਬ ਤੋਂ ਚੱਲ ਕੇ ਕਰਨਾਲ ਰੁਕ ਜਾਏਗਾ, ਕਰਨਾਲ ਤੱਕ ਜਾਏਗਾ ਤੇ ਉੱਥੋਂ 5 ਮੈਂਬਰੀ ਕਮੇਟੀ ਜਾਏਗੀ ਜਿਹਨੇ ਆਲਰੇਡੀ ਥਰੂ ਕੋਰਟਸ ਅਦਾਲਤਾਂ ਦੇ ਵਿੱਚੋਂ ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਮਿਲਣ ਦਾ ਸਮਾਂ ਲਿਆ ਹੋਇਆ ਤੇ ਉਹ ਬਕਾਇਦਾ ਉੱਥੇ ਜਾ ਕੇ ਜਿਹੜੇ ਕੌਮ ਦੇ ਇਸ਼ੂਜ਼ ਨੇ ਉਹ ਸਾਰੇ ਉਹਨਾਂ ਨਾਲ ਬੈਠ ਕੇ ਡਿਸਕਸ ਕਰਨਗੇ। ਸ਼ਾਇਦ ਇਹ ਪਹਿਲੀ ਵਾਰ ਹੋਏਗਾ 10 ਨਵੰਬਰ ਤੋਂ ਬਾਅਦ ਕਿ ਸਿੰਘ ਸਾਹਿਬ ਦੇ ਨਾਲ ਬੈਠ ਕੇ ਜਿਹੜਾ ਕੌਮ ਦਾ ਭਵਿੱਖ ਆ, ਕੌਮ ਦੇ ਨੀਅਰ ਭਵਿੱਖ ਦੇ ਵਿੱਚ ਕੀ ਕਰਨਾ ਹੈ ਉਸ ਦੇ ਬਾਰੇ, ਜਾਂ ਜੋ ਸਰਬੱਤ ਖਾਲਸਾ 2016 ਹੋਣਾ ਹੈ ਉਹਦੇ ਬਾਰੇ ਕੀ ਵਿਚਾਰਾਂ ਹੁੰਦੀਆਂ, ਇਹ ਉੱਥੇ ਕੀਤੀਆਂ ਜਾਣਗੀਆਂ। ਇਹ ਕਿਉਂਕਿ ਆਲਮੋਸਟ 1000 ਗੱਡੀ ਦੇ ਕਰੀਬ ਉੱਥੇ ਜਾਣ ਦਾ ਪ੍ਰਬੰਧ ਸੀ, ਹੋ ਸਕਦਾ ਹੁਣ ਇਸ ਤੋਂ ਵੱਧ ਵੀ ਹੋ ਜਾਣ ਕਿਉਂਕਿ ਹੁਣ ਥੋੜਾ ਜਿਹਾ ਡਿਸਟੈਂਸ ਘੱਟ ਗਿਆ। ਤੇ ਮੈਂ ਸਮਝਦਾ ਹਾਂ ਕਿ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਿਹੜਾ ਕਰਨ ਦਾ ਪ੍ਰੋਸੈਸ ਆ ਇਹ ਹੁਣ ਸਿਰਫ ਫਤਿਹਗੜ੍ਹ ਸਾਹਿਬ ਤੋਂ ਇਸ ਮਾਰਚ ਦੇ ਤੱਕ ਮਹਿਦੂਦ ਨਹੀਂ ਰਹਿਣਾ ਚਾਹੀਦਾ, ਬਲਕਿ ਦੁਨੀਆ ਦੇ ਕੋਨੇ ਵਿੱਚ ਸਾਨੂੰ ਆਪਣੇ ਜਥੇਦਾਰ ਨੂੰ ਸਨਮਾਨ ਕਰਨ ਦੇ ਸਮਾਰੋਹ ਕਰਨੇ ਚਾਹੀਦੇ ਤਾਂ ਕਿ ਦੁਨੀਆ ਦੇ ਲੋਕਾਂ ਨੂੰ ਦੱਸ ਸਕੀਏ ਕਿ ਸਾਡਾ ਉਹ ਕੋਈ ਮਹਿਜ਼ ਇਹ ਕੋਈ ਕਾਰਵਾਈ ਨਹੀਂ ਸਿਰਫ ਪਾਈ ਹੋਈ ਵੀ ਰਵਾਇਤੀ ਤੌਰ ਤੇ ਉਹਨਾਂ ਨੂੰ ਜਥੇਦਾਰ ਬਣਾਤਾ, ਹਲਕੇ ਉਹ ਸਾਡੇ ਵਾਕਈ ਜਥੇਦਾਰ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਬਾਕੀ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸੰਘਰਸ਼ ਹੋ ਰਿਹਾ, ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੇ ਲਈ ਵੀ ਕੌਮ ਆਪਣਾ ਸੰਘਰਸ਼ ਕਰੇ ਤਾਂ ਕਿ ਉਹ ਆਪਣੀ ਜਿਹੜੀ ਸੇਵਾ ਉਹਨਾਂ ਨੂੰ ਪੰਥ ਨੇ ਲਾਈ ਆ 7 ਲੱਖ ਦੇ ਇਕੱਠ ਦੇ ਵਿੱਚ ਸੰਗਤ ਨੇ, ਇਦੋਂ ਬਿਹਤਰ ਕਿਸੇ ਨੂੰ ਕੋਈ ਸਜ਼ਾ ਨਹੀਂ, ਕੋਈ ਸੇਵਾ ਨਹੀਂ ਮਿਲ ਸਕਦੀ। ਉਹਨਾਂ ਨੂੰ ਇਹ ਸੇਵਾ ਮਿਲੀ ਆ, ਉਹ ਬਾਖੂਬ ਨਿਭਾਉਣ ਉਹਦੇ ਕਾਬਲ ਵੀ ਹੈਗੇ ਆ ਕਿਉਂਕਿ ਕੌਮ ਦਾ ਰਹਿਬਰ, ਕੌਮ ਦਾ ਜਰਨੈਲ ਤਾਂ ਉਹੀ ਬਣ ਸਕਦਾ ਜੋ ਸਿਰ ਲੈ ਵੀ ਸਕੇ, ਜੋ ਸਿਰ ਦੇ ਵੀ ਸਕੇ। ਤੇ ਭਾਈ ਜਗਤਾਰ ਸਿੰਘ ਹਵਾਰਾ ਨੇ ਇਹ ਦੋਨਾਂ ਦੇ ਵਿੱਚ 100/100 ਅੰਕ ਲਿਆ ਹੋਇਆ ਆਲਰੇਡੀ, ਸੋ ਉਹਨਾਂ ਨੂੰ ਹੁਣ ਕੋਈ ਇਮਤਿਹਾਨ ਦੇਣ ਦੀ ਲੋੜ ਨਹੀਂ ਹੈ। ਸੋ ਮੈਂ ਸਮਝਦਾ ਕਿ ਜਿਹੜਾ ਇਹ ਸਨਮਾਨ ਮਾਰਚ ਆ ਇਹ ਸ਼ੁਰੂਆਤ ਹੋਣੀ ਚਾਹੀਦੀ ਹੈ ਤੇ ਦੁਨੀਆ ਦੇ ਕੋਨੇ ਵਿੱਚ ਛੋਟੇ ਵੱਡੇ ਜਿਸ ਲੈਵਲ ਦੇ ਵੀ ਕੋਈ ਸਮਾਗਮ ਹੋ ਸਕਦੇ ਨੇ ਉਹ ਸਿੰਘ ਸਾਹਿਬ ਦੇ ਸਨਮਾਨ ਦੇ ਵਿੱਚ ਹੋਣੇ ਚਾਹੀਦੇ ਨੇ ਤੇ ਉਹਨਾਂ ਨੂੰ ਥਾਂ ਦੇ ਉੱਤੇ ਸਨਮਾਨ ਕੀਤਾ ਜਾਣਾ ਚਾਹੀਦਾ। ਜੀ ਬਿਲਕੁਲ ਵੀਰ ਸਾਡੇ ਕੋਲ 2-3 ਮਿੰਟ ਰਹਿ ਗਏ ਨੇ। ਐਟ ਦੀ ਐਂਡ ਜਿਸ ਤਰ੍ਹਾਂ ਨਵਾਂ ਸਾਲ ਚੜ੍ਹਿਆ ਵਿਦਿਨ 2-3 ਡੇਜ਼ ਦੋ ਸਭ ਜਿਹੜੀਆਂ ਮੇਨ ਘਟਨਾਵਾਂ ਸਾਡੇ ਸਾਹਮਣੇ ਆਈਆਂ, ਪਹਿਲੀ ਸੀਗੀ ਕਿ 5 ਪਿਆਰਿਆਂ ਨੂੰ SGPC ਮੈਂਬਰਾਂ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਤੇ ਦੂਸਰੀ ਘਟਨਾ ਜਿਹੜੀ ਵਾਪਰੀ ਹੈ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਪਠਾਨਕੋਟ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਦੇयर ਵਾਸ ਅ ਟੈਰਰਿਸਟ ਅਟੈਕ ਓਵਰ ਦੇयर, ਜਿਸ ਦੇ ਵਿੱਚ ਕਾਫੀ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਨੇ, ਕਾਫੀ ਲੋਕਾਂ ਦੀ ਸ਼ਹੀਦੀਆਂ। ਤੁਸੀਂ ਇਹਨਾਂ ਸਭ ਨੂੰ ਕਿਵੇਂ ਵੇਖਦੇ ਹੋ? ਇਸ ਬਾਰੇ ਤੁਸੀਂ ਆਪਣੇ ਕੀ ਵਿਚਾਰ ਲੱਗਦਾ, ਤੁਹਾਨੂੰ ਕੀ ਲੱਗਦਾ ਕਿ ਇਜ਼ ਦੇयर ਰੀਅਲੀ ਅ ਟੈਰਰਿਸਟ ਅਟੈਕ, ਔਰ ਇਹ ਵੀ ਤੁਹਾਨੂੰ ਲੱਗਦਾ ਕਿ ਭਾਰਤ ਦੀ ਏਜੰਸੀਆਂ ਦੇ ਜਾਂ ਭਾਰਤ ਸਰਕਾਰ ਦੇ ਕੋਈ ਚਾਲ ਖੇਡੀ ਜਾ ਰਹੀ ਹੈ? ਇਹ ਜਿਹੜਾ 56 ਇੰਚ ਚੌੜੀ ਛਾਤੀ ਵਾਲਾ ਮੋਦੀ ਅਸੀਂ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਭਾਸ਼ਣਾਂ ਦੇ ਵਿੱਚ ਸੁਣਿਆ ਕਰਦੇ ਸੀ, ਹੁਣ ਜਿਸ ਤਰ੍ਹਾਂ ਭਿੱਜੀ ਬਿੱਲੀ ਬਣ ਕੇ ਹਰ ਇੱਕ ਥਾਂ ਤੇ ਉਹ ਪਹੁੰਚ ਕੇ ਨਾ ਉਹਨੂੰ ਇੰਟਰਨੈਸ਼ਨਲ ਪ੍ਰੋਟੋਕਾਲ ਕੰਡਕਟ ਕਰਨਾ ਹੁੰਦਾ, ਜਦੋਂ ਹੁਣ ਉਹ ਚੁੱਪਚਾਪ ਪਾਕਿਸਤਾਨ ਗਿਆ ਉਹਨੇ ਸਿਰਫ ਤੇ ਸਿਰਫ ਪਾਕਿਸਤਾਨੀ ਲੋਕਾਂ ਨੂੰ ਹੀ ਨਵਾਜ਼ ਸ਼ਰੀਫ ਦੇ ਇਸ ਐਕਸ਼ਨ ਨੇ ਦੁਖੀ ਨਹੀਂ ਕੀਤਾ, ਬਲਕਿ ਹਿੰਦੁਸਤਾਨ ਦੇ ਉਹ ਲੋਕ ਜਿਹੜੇ ਭਾਰਤ ਦੇ ਵਿੱਚ ਹਿੰਦੂਤਵਾ ਦਾ ਜਾਲ ਵਿਛਾਉਣਾ ਚਾਹੁੰਦੇ ਨੇ ਉਹ ਵੀ ਇਹਨਾਂ ਤੋਂ ਬੜੇ ਖਫਾ ਨੇ। ਮੈਨਫੈਕਟ ਲਾਹੌਰ ਦੀ ਅਦਾਲਤ ਵਿੱਚ ਇੱਕ ਪਟੀਸ਼ਨ ਵੀ ਪਈ ਹੈ ਕਿ ਮੋਦੀ ਨੂੰ ਪਾਕਿਸਤਾਨ ਦੇ ਵਿੱਚ ਇੰਟਰ ਕਿਸ ਤਰ੍ਹਾਂ ਕਰਨ ਦਿੱਤਾ ਗਿਆ। ਸੋ ਇਹ ਜਿਹੜਾ ਮਸਲਾ ਇੱਕ ਰੌਲਾ ਪੈ ਰਿਹਾ ਸੀ, ਇਸ ਰੌਲੇ ਨੂੰ ਤੂਲ ਨਾ ਫੜਨ, ਇਸ ਰੌਲੇ ਦਾ ਚੈਨਲ ਚੇਂਜ ਕਰਨ ਲਈ ਇਹ ਜਿਹੜੀਆਂ ਭਾਰਤ ਦੀਆਂ ਏਜੰਸੀਜ਼ ਨੇ ਇਹ ਅਕਸਰ ਐਸਾ ਕੰਮ ਕਰਦੀਆਂ ਨੇ ਤੇ ਪੰਜਾਬ ਉਹਨਾਂ ਨੇ ਇਸ ਕਰਕੇ ਚੁਣਿਆ ਕਿਉਂਕਿ ਇੱਕ ਪੰਥ ਦੋ ਕਾਜ ਵਾਲੀ ਉਹਨਾਂ ਦੀ ਗੱਲ ਹੁੰਦੀ ਸੀ। ਪੰਜਾਬ ਦੀ ਆਪ ਸਰਕਾਰ ਆ ਜਿਹੜੀ ਬੜੀ ਕਸੂਤੀ ਫਸੀ ਹੋਈ ਆ ਤੇ BJP ਤੇ ਪੰਜਾਬ ਦੀ ਸਰਕਾਰ ਇਹ ਭਾਈਵਾਲ ਨੇ,
ਇਹਨਾਂ ਦੀ ਕੋਈ ਬੜੀ ਵੱਖਰੀ ਜੀ ਤੇ ਬੜੀ ਹੈਰਾਨਗੀ ਵਾਲੀ ਸਾਂਝ ਆ ਜਿਹੜੀ ਲੰਮੇ ਸਮੇਂ ਤੋਂ ਪੰਥ ਦੇ ਪਿੱਠ ਵਿੱਚ ਛੁਰਾ ਮਾਰ ਕੇ ਵੀ ਅਕਾਲੀ ਦਲ ਬਾਦਲ ਉਹਨਾਂ ਦੇ ਨਾਲ ਸਾਂਝ ਪਾਈ ਬੈਠਾ ਤੇ ਦੋਨਾਂ ਨੂੰ ਆਫਸੈਟ ਕਰਨ ਦੀ ਖਾਤਰ, ਦੋਨਾਂ ਦੀਆਂ ਸਿਚੁਏਸ਼ਨਸ ਨੂੰ ਬਦਲਣ ਦੀ ਖਾਤਰ ਅਕਸਰ ਹੀ ਹੋਇਆ ਕਰਦਾ। ਅਮਰੀਕਾ ਜਿੱਥੋਂ TV 84 ਚੱਲਦਾ, ਇਹਨਾਂ ਮੁਲਕਾਂ ਦੇ ਵਿੱਚ ਵੀ ਹੋਇਆ ਕਰਦਾ ਸੀਗਾ ਵੀ ਜਦੋਂ ਕਿਤੇ ਕੋਈ ਖਾਸ ਇੱਥੋਂ ਦੇ ਪ੍ਰੈਜ਼ੀਡੈਂਟ ਦੇ ਖਿਲਾਫ ਕੋਈ ਇਸ਼ੂ ਉੱਠਦਾ ਸੀ ਤਾਂ ਕਿਤੇ ਨਾ ਕਿਤੇ ਜਾ ਕੇ ਰਾਤੋਂ ਰਾਤ 5-7 ਬੰਬ ਸੁੱਟ ਦਿੱਤੇ ਜਾਂਦੇ ਸੀ ਤੇ ਸਾਰੀ ਕਿਉਂਕਿ ਰੌਲਾ ਫਸਟ ਸੈਕੰਡ ਥਰਡ ਨਿਊਜ਼ ਦਾ ਹੀ, ਉਸ ਤੋਂ ਬਾਅਦ ਕਈ ਵਾਰ ਲੋਕਾਂ ਦੇ ਕੋਲੇ ਚੌਥੀ ਖਬਰ ਸੁਣਨ ਜਾਂ ਧਿਆਨ ਨਾਲ ਸੁਣਨ ਦਾ ਮਾਤਾ ਅੱਜ ਕੱਲ੍ਹ ਹੈ ਨੀਗਾ। ਉਸ ਕਰਕੇ ਚੇਂਜ ਕਰਨ ਦੀ ਖਾਤਰ 5-7 ਬੰਦੇ ਇੱਧਰ ਮਰ ਗਏ, 5-7 ਉੱਧਰ ਮਰ ਗਏ। ਇਹਦੇ ਪਿੱਛੇ ਜਿਹੜੀ ਇੱਕ ਬੜੀ ਹੁਣ ਦੇਖਿਆ ਨਾ, ਜਿਸ ਤਰ੍ਹਾਂ ਇੱਕ ਉਹਨਾਂ ਦਾ ਹਮਲਾਵਰ ਰਹਿ ਗਿਆ ਸੀ ਤੇ ਕੈਂਟੀਨ ਜੀ ਦੇ ਵਿੱਚ ਸੀਗਾ, ਉਹਨੂੰ ਬੜਾ ਸੁਖਾਲਾ ਜਿੰਦਾ ਫੜਿਆ ਜਾ ਸਕਦਾ ਹੈ, ਜਿੱਥੋਂ ਕਾਫੀ ਇਨਫੋਰਮੇਸ਼ਨ ਆ ਸਕਦੀ ਸੀ, ਪਰ ਇਨਫੋਰਮੇਸ਼ਨ ਦੀ ਤਾਂ ਉਹਨਾਂ ਨੂੰ ਲੋੜ ਨਹੀਂ ਹੈ ਕਿਉਂਕਿ ਨਾ ਲੁਕਿੰਗ ਫॉर ਇਟ, ਉਹ ਏਦਾਂ ਨਹੀਂ ਕਰਨਾ ਚਾਹੁੰਦੇ ਕਿ ਉਹ ਵਾਕਈ ਇਹਦੇ ਰੀਅਲ ਕਾਜ਼ ਨੂੰ ਲੱਭਣਾ ਚਾਹੁੰਦੇ ਕਿ ਰੀਅਲ ਕਾਜ਼ ਤਾਂ ਖੁਦ ਉਹ ਆਪ ਨੇ ਕਰਕੇ ਉਹਦੇ ਤੇ ਬੰਬ ਮਾਰ ਕੇ ਉਹਨੂੰ ਵਿੱਚ ਹੀ ਖਤਮ ਕਰ ਦਿੱਤਾ ਗਿਆ। ਸੋ ਇਹ ਚੀਜ਼ਾਂ ਜਿਹੜੀਆਂ ਬੜੀਆਂ ਕੁਆਇਟ ਐਵੀਡੈਂਟ ਨੇ। ਜਿਸ ਤਰ੍ਹਾਂ ਪਹਿਲਾਂ ਵੀ ਏਦਾਂ ਦਾ ਹਮਲਾ ਹੋਇਆ ਸੀ, ਉਦੋਂ ਵੀ ਪਹਿਲਾਂ ਸਿੱਖਾਂ ਦੇ ਖਿਲਾਫ ਬੜ ਤਾਂ ਫਿਰ ਇਹ ਨਹੀਂ ਕਿਹਾ ਗਿਆ ਵੀ ਨਹੀਂ ਸਿੱਖ ਨਹੀਂ ਸੀਗੇ, ਇਹ ਕਿਹਾ ਗਿਆ ਹਾਂਜੀ ਇਸ ਹਮਲੇ ਦੇ ਵਿੱਚ ਸਿੱਖ ਹੈ ਨਹੀਂ ਸੀਗੇ। ਸੋ ਆਰ ਯੂ ਟਾਕਿੰਗ ਅਬਾਊਟ ਦੀਨਾਨਗਰ ਵਾਲੇ ਹਮਲੇ ਦੀ ਗੱਲ ਕਰ ਰਹੇ ਹੋ? ਹਾਂਜੀ ਬਿਲਕੁਲ ਜੀ ਬਿਲਕੁਲ। ਸੋ ਯੂ ਡੂ ਸੀ ਦ ਸਿਮਿਲੈਰਿਟੀਜ਼ ਬਿਟਵੀਨ ਥੀਸ ਟੂ ਅਟੈਕਸ, ਰਾਈਟ? ਹਾਂਜੀ। ਦੂਸਰੀ ਗੱਲ ਹੁਣ ਤੁਸੀਂ 5 ਪਿਆਰਿਆਂ ਵਾਲੀ ਕੀਤੀ ਹੈ, ਮੈਂ ਸਮਝਦਾ ਹਾਂ ਕਿ ਹੁਣ ਤਾਂ ਸਾਡੇ ਸਾਹਮਣੇ ਆ ਕਿ ਪ੍ਰਕਾਸ਼ ਬਾਦਲ ਦਾ ਜਿਹੜਾ ਨਿਜ਼ਾਮ ਆ ਉਸ ਤੋਂ ਹੁਣ ਤਾਂ ਉਹਦੇ ਆਪਣੇ ਵੀ ਬਹੁਤ ਸਾਰੇ ਮੁਲਾਜ਼ਮ, ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਮੁਲਾਜ਼ਮ ਦੁਖੀ ਨੇ, ਖਫਾ ਨੇ। ਮੈਨੂੰ ਗੁਰਮਤ ਅਨੁਸਾਰ ਤਾਂ ਮੈਂ ਕੋਈ ਐਕਸਪਰਟ ਨਹੀਂ ਹੈ ਕਿ 5 ਪਿਆਰੇ ਜਾਂ ਫਿਰ ਸਰਬੱਤ ਖਾਲਸਾ ਇਹਨਾਂ ਦੀ ਕਿਸ ਲੈਵਲ ਦੀ ਆਪਾਂ ਵੈਲਿਊ ਮੰਨਣੀ ਹੈ, ਪਰ ਮੇਰੇ ਮਨਾਂ ਦੇ ਵਿੱਚ ਇਸ ਚੀਜ਼ ਦਾ ਸਤਿਕਾਰ ਹੈ ਕਿ ਇੱਕ ਰੈਬੈਲੀਅਸ ਬਿਹੇਵੀਅਰ ਉਹਨਾਂ ਸਿੰਘਾਂ ਨੇ ਜਿਹੜਾ ਅਪਣਾ ਕੇ ਸਮੇਂ ਦੇ ਤਾਨਾਸ਼ਾਹ ਨੂੰ, ਸਮੇਂ ਦੇ ਹੁਕਮਰਾਨ ਨੂੰ ਕਿਹਾ ਕਿ ਤੂੰ ਗਲਤ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਕਰਾਰੀ ਚਪੇੜ ਹੈ ਪ੍ਰਕਾਸ਼ ਬਾਦਲ ਅਤੇ ਮੱਕਰ ਸ਼ੱਕਰ ਹੋਣਾ ਦੇ। ਇਸ ਦੇ ਲਈ ਮੈਂ ਉਹਨਾਂ ਦਾ ਸਤਿਕਾਰ ਵੀ ਕਰਦਾ ਤੇ ਮੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਆਸ ਹੈ ਕਿ ਉਹ ਵੀ ਪੰਥ ਦੀ, ਕਿਉਂਕਿ ਸਤਨਾਮ ਸਿੰਘ ਹੋਣੀ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਦਾ ਵੀ ਬੈਕਗਰਾਊਂਡ ਆ, ਕਾਫੀ ਉਹਨਾਂ ਦੀ ਜਿਹੜੀ ਘਾਲਣਾ ਹੈ ਤੇ ਕਾਫੀ ਉਹ ਸੁਚੇਤ ਨੇ ਪੰਥ ਦੇ ਮਸਲਿਆਂ ਤੋਂ ਵੀ, ਉਹ ਕਾਫੀ ਜਾਣੂ ਨੇ। ਸੋ ਕੌਮ ਨੂੰ ਅਗਵਾਈ ਦੀ ਲੋੜ ਹੈ। ਉਹ ਡੈਫੀਨਿਟਲੀ ਇਹ ਜਿਹੜੇ ਸਾਡੇ ਗੁਰਸਿੱਖ ਵੀਰ ਇਸ ਵਕਤ ਸਰਬੱਤ ਖਾਲਸਾ 2016 ਦੀ ਅਰੇਂਜ ਕਰ ਰਹੇ ਨੇ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਉਹ ਵੀ ਚੱਲਣਗੇ ਤਾਂ ਕਿ ਕੌਮ ਇੱਕ ਪਲੇਟਫਾਰਮ ਤੇ ਹੋ ਕੇ ਇੱਕ ਦਿਸ਼ਾ ਵੱਲ, ਜਦੋਂ ਕੌਮ ਸਾਰੀ ਦੀ ਸਾਰੀ ਆਪਣੇ ਰਿਸੋਰਸਿਸ ਨੂੰ ਠੇਲ ਦੇਵੇਗੀ ਤਾਂ ਫਿਰ ਇਹ ਜਿਹੜੇ ਬਾਦਲ ਸ਼ਾਦਲਾ ਇਹ ਤਾਂ ਦਿਹਾੜੀ ਵੀ ਸਾਹਮਣੇ ਟਿਕ ਸਕਣੇ। ਇਹ ਸਮਾਂ ਆ ਰਿਹਾ, ਮੈਨੂੰ ਕਲੀਅਰ ਫੋਰਸੀਅਰ ਕਿ ਇਤਿਹਾਸ ਦੇ ਵਿੱਚ ਵੀ ਅਕਸਰ ਇਸ ਤਰ੍ਹਾਂ ਹੀ ਹੁੰਦਾ ਰਿਹਾ। ਓਵਰਨਾਈਟ ਕਦੇ ਕੁਛ ਨਹੀਂ ਹੋਇਆ, ਪਰ ਜਿਹੜੀ ਚੀਜ਼ ਕਿਹੜਾ ਆਉਣੀ ਤੁਹਾਨੂੰ ਨਜ਼ਰ ਆਉਣ ਲੱਗ ਜਾਂਦੀ ਹੈ ਤਾਂ ਉਹਨੂੰ ਅਸੀਂ ਅੱਖੋਂ ਓਲੇ ਨਹੀਂ ਕਰ ਸਕਦੇ। ਸਾਨੂੰ ਤਾਂ ਹੁਣ ਬਿਲਕੁਲ 100% ਡੈਡੀਕੇਟ ਹੋਣਾ ਚਾਹੀਦਾ ਕਿ ਕੋਈ ਵੀ ਐਕਸ਼ਨ ਆ ਜਿਹੜਾ ਉਹ ਉਸ ਸਰਕਾਰ ਦੇ ਖਿਲਾਫ, ਉਸ ਤਾਕਤਾਂ ਦੇ ਖਿਲਾਫ ਸਾਨੂੰ ਉਹਦਾ 100% ਸਮਰਥਨ ਦੇਣਾ ਚਾਹੀਦਾ। ਬਿਲਕੁਲ ਵੀਰ, ਸਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਮੈਂ ਇਸ ਦੇ ਨਾਲ ਹੀ ਏਦਾਂ ਜ਼ਰੂਰ ਕਹਿ ਦਿਆਂ ਕਿ TV 84 ਦੀ ਆਲਮੋਸਟ 3 ਵਰ੍ਹੇ ਦਾ ਜਿਹੜਾ ਸਫ਼ਰ ਹੈ ਉਹ ਪਿਛਲੇ ਹਫ਼ਤੇ ਸਮਾਪਤ ਹੋਇਆ। ਮੈਂ ਜਿੱਥੇ ਸਾਡੀ ਸਮੁੱਚੀ ਟੀਮ ਨੂੰ ਇਸ ਦੀਆਂ ਮੁਬਾਰਕ ਦੇਣੀਆਂ ਚਾਹੂੰਗਾ, ਉੱਥੇ ਮੈਂ ਇੰਨਾ ਜ਼ਰੂਰ ਕਹਿਣਾ ਚਾਹੂੰਗਾ ਕਿ ਇਹ ਮੀਡੀਆ ਨੇ ਜਿਹੜੇ ਕਿ ਬਹੁਤ ਹੀ ਅਹਿਮ ਨੇ ਸਾਡੀ ਕੌਮ ਦੇ ਲਈ। ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। TV 84 ਦਾ ਸਾਰੇ ਵੱਧ ਚੜ੍ਹ ਕੇ ਸਹਿਯੋਗ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।